ਮੰਗ ਵੀ ਉੱਠੀ ਕਿ ਜੀ ਮੋਦੀ ਮਾफ़ी ਮੰਗੇ, क्योंकि जे मोदी ਦੀ एज ए प्राइम मिनिस्टर ਜ਼ਿੰਮੇਵਾਰ अमित शाह ਦਾ ਤਾਂ ਅਸਤੀਫਾ ਮੰਗ ਰਹੇ ਨੇ ਪਾਰਲੀਮੈਂਟ 'ਚ ਵੀ ਦੂਸਰੇ 'ਚ ਵੀ। ਔਰ ਇਸ ਇੱਧਰੋਂ ਇਹਨਾਂ ਨੇ ਆਪਣੀਆਂ ਏਜੰਸੀਆਂ ਦੀਆਂ ਵਾਗਾਂ ਖੁੱਲੀਆਂ ਛੱਡ ਦਿੱਤੀਆਂ ਨੇ, ਜਿਨ੍ਹਾਂ ਨੇ ਈਵਨ ਫੂਡ ਔਰ ਦੂਸਰਾ ਪ੍ਰੋਵਾਈਡ ਕੀਤਾ, ਜਿਵੇਂ ਮੁਹੰਮਦ ਜ਼ੁਨੈਬ ਨਾਂ ਦਾ ਇੱਕ ਮੁਸਲਮਾਨ ਜਿਸ ਦੇ ਘਰ 'ਚ ਛਾਪਾ ਮਾਰਿਆ, ਜਿਸ ਦਾ ਟੱਬਰ ਲੁਕਿਆ ਫਿਰਦਾ ਉੱਧਰੋਂ। ਫਿਰ ਇਹਨਾਂ ਨੇ ਫੜੋਫੜੀ ਸ਼ੁਰੂ ਕਰ ਦਿੱਤੀ ਕਿ ਜਿਨ੍ਹਾਂ ਨੇ ਮੀਮ ਬਣਾਏ, ਜਿਹੜਾ FIR ਅਗੇਂਸਟ ਮੈਟਾ ਇੰਡੀਆ ਹੈਡ ਆਫਟਰ BJP ਕੰਪਲੇਂਟ ਔਨ ਅਬਿਊਸਿਵ PM post. Some mischievous children used abusive language that does not dignify any civilized society. ਤੁਸੀਂ ਜੋ ਗੰਦ ਪਿਛਲੇ 12 ਸਾਲਾਂ ਤੋਂ ਤੁਹਾਡੇ IT ਸੈੱਲ ਨੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਤੁਹਾਡੇ ਉਹ ਗੋਬਰ ਆਰੀਆ ਵਰਗੇ ਲੋਕ ਜਿਹੜੇ ਤੁਸੀਂ ਬਿਠਾਏ ਹੋਏ ਨੇ, ਪੂਰਾ ਗੰਦ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਹੁੰਦਾ, ਤੁਹਾਨੂੰ ਸ਼ਰਮ ਨਹੀਂ ਆਈ ਹੁਣ ਤੱਕ? ਇਹ ਤਾਂ ਮੈਨੂੰ ਕਲਚਰਲ ਸ਼ੌਕ ਲੱਗਾ ਵੀ ਸਾਡੀਆਂ ਧੀਆਂ ਇੱਦਾਂ ਦੀ, ਉਹ ਜਿਹੜੀ ਤੇਰੀ ਧੀ ਕਿ ਮਾਂ ਕੇ ਘਰ ਵਾਲੀ ਬਣਾਈ ਹੋਈ ਕੰਗਣਾ ਰਣੌਤ, ਉਹਦੀ ਲੈਂਗੁਏਜ ਦੇਖ ਲੈ ਕੀ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ ਥੱਲੇ ਵਿਦਿਆਰਥੀਆਂ ਵੱਲੋਂ ਜੰਤਰ ਮੰਤਰ ਰੋਡ ਤੇ ਕੀਤੇ ਗਏ ਪ੍ਰੋਟੈਸਟ ਨੂੰ ਜਿਵੇਂ ਦਿੱਲੀ ਪੁਲਿਸ ਨੇ ਪੈਲਟਸ ਗਨਸ, ਟੀਅਰ ਗੈਸ ਤੇ ਲਾਠੀਆਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ, ਜਦੋਂ ਕਿ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ। ਮੋਦੀ ਨੇ ਹਮੇਸ਼ਾ ਵਾਂਗ ਮਜ਼ਾਰਪੁਣਾ ਕਰਦਿਆਂ ਬਿਆਨ ਦਿੱਤਾ ਹੈ ਕਿ ਮੇਰੇ ਅਤੇ ਮੇਰੀ ਮਾਂ ਦੇ ਖਿਲਾਫ ਗਾਲੀ ਗਲੋਚ ਕਰਨ ਵਾਲਿਆਂ ਨੂੰ ਮੈਂ ਮੁਆਫ ਕੀਤਾ। ਇਹ ਹੈ ਬੇਈਮਾਨੀ ਦਾ ਪੱਕਾ ਨਮੂਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਦਾ ਇੱਕ ਜਿਹੜਾ ਮੁਹਾਵਰਾ ਹੈ, ਨਾਲੇ ਚੋਰ ਨਾਲੇ ਛਤਰ, ਨਾਲੇ ਛਤਰ, ਮੋਦੀ ਦੇ ਲਈ ਜਾਂ ਇਸ ਕਲਾਸ ਦੇ ਸਾਰੇ ਲੋਕਾਂ ਲਈ, ਅਮਿਤ ਸ਼ਾਹ ਤੋਂ ਲੈ ਕੇ ਇਹਨਾਂ ਦੇ ਪਿਆਦਿਆਂ ਤੱਕ, ਇਹ ਚੋਰ, ਚਤਰ, ਬੇਈਮਾਨ, ਸਿਰੇ ਦੇ ਝੂਠੇ, ਕਰਪਟ ਔਰ ਬਿਲਕੁਲ ਜੋ ਵੀ ਲਫ਼ਜ਼ ਨੀਚ ਜਿਹੜਾ ਉਹਦੇ 'ਚ ਜੇ ਕਿਹਾ ਜਾਏ, ਉਹ ਸਾਰੇ ਹੀ ਟਾਈਟਲ ਇਹ ਜਿਹੜੇ ਨੇ ਡਿਜ਼ਰਵ ਕਰਦੇ ਨੇ। ਹੁਣ ਲਗਭਗ 40 ਦਿਨ ਤੋਂ ਜ਼ਿਆਦਾ ਦੇ ਜੰਤਰ ਮੰਤਰ ਦੇ ਉੱਤੇ ਧਰਨੇ ਔਰ ਬਾਅਦ 'ਚ 20 ਜੁਲਾਈ ਦੇ ਪ੍ਰੋਟੈਸਟ ਕੀ ਹੋਇਆ, ਇਹ ਦੁਨੀਆ ਭਰ ਦੇ ਮੀਡੀਆ ਨੇ ਹਰ ਇੱਕ ਦੇ ਸਾਹਮਣੇ ਲਿਆਂਦਾ। ਉਹ ਬਿਲਕੁਲ ਪੀਸਫੁਲ ਜਿਹੜੀ ਕਰਾਊਡ ਹੈ ਉਸ ਦੇ ਉੱਤੇ ਟੀਅਰ ਗੈਸ ਸ਼ੈਲਸ, ਲਾਠੀ ਚਾਰਜ ਔਰ ਪੈਲਟ ਗਨਸ ਦਾ ਇਸਤੇਮਾਲ। ਪਰ ਇਸ ਤੋਂ ਵੀ ਵੱਧ ਕੇ ਜਿਵੇਂ ਪੁਲਿਸ ਨੇ ਜਿਹੜੀਆਂ ਬੱਚੀਆਂ ਸੀ ਉਹਨਾਂ ਨੂੰ ਹਿਊਮਿਲੀਏਟ ਕੀਤਾ, ਉਹਨਾਂ ਦੇ ਕੱਪੜੇ ਪਾੜੇ, ਉਹਨਾਂ ਦੇ ਨਾਲ ਜਿਹੜਾ ਈਵਨ ਜਿਸ ਲੈਵਲ ਦਾ ਉਹ ਲਫ਼ਜ਼ ਕਹਿ ਨਹੀਂ ਜਾ ਸਕਦੇ, ਕਿਉਂਕਿ ਸਭ ਕੁਛ ਜਿਹੜਾ ਉਹ ਕੈਮਰਿਆਂ ਦੀਆਂ ਨਜ਼ਰਾਂ 'ਚ, ਔਰ ਉਹ ਤਾਂ ਜ਼ਮਾਨੇ ਗਏ ਕਿ ਵੀ ਤੁਸੀਂ, ਹਾਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਸੱਚਾਈ ਬਾਹਰ ਨਾ ਜਾਏ। ਉਸ ਹਿੱਸੇ ਦੇ ਵਿੱਚ ਇੰਟਰਨੈਟ 'ਤੇ ਪਾਬੰਦੀ ਸੀ ਔਰ 4 ਚੁਫੇਰੇ ਜਿਹੜਾ ਉਹ ਲੋਕਾਂ ਦੇ ਫੋਨ ਵੀ ਖੋਹ ਰਹੇ ਸੀ, ਪਰ ਸੱਚਾਈ ਤਾਂ ਬਾਹਰ ਆਈ ਔਰ ਉਹਦਾ ਇੰਨਾ ਕੁ ਜ਼ੋਰਦਾਰ ਉਸ ਦਾ ਰਿਐਕਸ਼ਨ ਹੋਇਆ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਸ ਪੀਰੀਅਡ ਦੇ ਵਿੱਚ ਸਿੱਖਾਂ ਦੀ ਤਾਰੀਫ ਹੋਈ, ਇਕੱਲਾ ਇਹੀ ਨਹੀਂ ਕਿ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ, ਵੈਸੇ ਤਾਂ ਕਹਿੰਦੇ ਦਰਵਾਜ਼ੇ ਖੋਲ੍ਹ ਦਿੱਤੇ, ਗੁਰਦੁਆਰਿਆਂ ਦੇ ਦਰਵਾਜ਼ੇ ਕਦੇ ਬੰਦ ਹੀ ਨਹੀਂ ਹੁੰਦੇ, ਲੇਕਿਨ ਉਹ ਸਿੱਖ ਬਾਹਰ ਆਏ, ਉਹਨਾਂ ਨੂੰ ਮਹਿਫੂਜ਼ ਕਰਨ ਦੇ ਲਈ ਕੰਧ ਬਣ ਕੇ ਖਲੋ ਗਏ। ਔਰ ਕੁਛ ਨਿਹੰਗ ਸਿੰਘ ਜਿਹੜੇ ਜੈਨੂਅਲ ਬਾਅਦ ਤਾਂ ਉਸ ਨੂੰ ਵੀ ਉਹਨਾਂ ਨੇ ਲਾਈਟਰ ਬਣਾਉਣ ਦੀ ਕੋਸ਼ਿਸ਼ ਕੀਤੀ ਹੋਰ ਲੈਵਲ ਤੋਂ। ਉਹ ਆ ਕੇ ਉਹਨਾਂ ਨੇ ਉਹਨਾਂ ਬੱਚਿਆਂ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਦਿੱਤੀ। ਔਰ ਜਿਹੜਾ ਸਡਨਲੀ ਫਿਰ ਉਬਾਲ ਸੀ, ਉਬਾਲ ਇਸ ਲਈ ਨਹੀਂ ਸੀ, ਬੈਠੇ ਤਾਂ 40 ਦਿਨਾਂ ਤੋਂ ਸੀ। ਸੋਨਮ ਵਾਂਗਚੁਕ ਵੀ ਜਿਹੜਾ ਉਹ 22-23 ਦਿਨ ਵਰਤ ਰੱਖ ਕੇ ਉਹਨੇ ਵੀ ਜੂਸ ਦਾ ਗਲਾਸ ਪੀ ਲਿਆ ਸੀ 2 ਸੈਂਟਰਲ ਮਿਨਿਸਟਰਾਂ ਦੇ ਹੱਥਾਂ 'ਚੋਂ,
ਇਹ ਕਹਿ ਕੇ ਜੀ ਉਹਦੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੇ ਉੱਤੇ ਵਿਚਾਰ ਕਰੋ ਤੇ ਬਾਕੀ ਦੂਜਾ ਉਹਦੇ ਨਾਲ ਵੀ ਲਿਖਤੀ ਕਰ ਲਿਆ ਸੀ। ਪਰ ਉਹ ਉਸ ਲੈਵਲ ਦੇ ਉੱਤੇ ਜਦੋਂ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਬਈ ਇਹ ਜਿਹੜਾ ਮੂਵਮੈਂਟ ਹੈ ਇਹ ਪ੍ਰਚੰਡ ਹੋ ਰਹੀ, ਹਾਲਾਂਕਿ ਇਸ ਦੇ ਉੱਤੇ ਸਾਡੇ ਓਵਰਆਲ ਕੀ ਵਿਊ ਨੇ ਉਹਦੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਭਾਈ ਇਹ ਉਹ ਅੰਨਾ ਹਜ਼ਾਰੇ ਦੀ ਮੂਵਮੈਂਟ ਚੋਂ ਕੇਜਰੀਵਾਲ ਨਿਕਲਿਆ। ਅਲਟੀਮੇਟਲੀ ਇਹਨਾਂ ਦਾ ਏਜੰਡਾ ਆਮ ਵਿਦਿਆਰਥੀ ਜਾਂ ਆਮ ਬੱਚੇ ਤਾਂ ਜਿਹੜੇ ਨੇ ਉਹ ਇੱਕ ਭਾਵਨਾ ਤਹਿਤ ਆਏ, ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਉਹਨਾਂ ਦਾ ਇਕੱਲਾ ਇਹ ਨੀਟ ਐਗਜ਼ਾਮ ਪੇਪਰ ਲੀਕ ਤਾਂ ਗੱਲ ਮਹਿਦੂਦ ਨਹੀਂ ਹੈ, ਉਹਨਾਂ ਦਾ ਭਵਿੱਖ ਹੀ ਕੋਈ ਨਹੀਂ ਹੈ। ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਕੁਛ ਨਹੀਂ ਹੈ, ਉਹ ਬੇਰੁਜ਼ਗਾਰੀ ਜਿਹੜੀ ਹੈ ਉਹ ਮੂੰਹ ਅੱਡ ਕੇ ਉਹਨਾਂ ਨੂੰ ਆਵਾਜ਼ਾਂ ਮਾਰ ਰਹੀ ਹੈ ਔਰ ਕੁਛ ਨਹੀਂ ਹੈ। ਔਰ ਬਿਲਕੁਲ ਇੱਕ ਸੁਸਾਇਟੀ ਦੇ ਵਿੱਚ ਇੱਕ ਧੱਕੇਸ਼ਾਹੀ, ਭ੍ਰਿਸ਼ਟਾਚਾਰ ਔਰ ਹਿੰਦੂਤਵਾਦ ਦਾ ਨਾਂ ਥੱਲੇ ਜਿਸ ਕਿਸਮ ਦੀ ਐਕਸਪਲੋਇਟੇਸ਼ਨ ਉਹ ਬਰਾਬਰ ਚੱਲ ਰਹੀ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਜੈਨ ਜ਼ੀ ਦੇ ਨਾਲ ਇਸ ਨੂੰ ਜੋੜਿਆ ਜਾਂਦਾ ਜਾਂ ਜੋੜਿਆ ਗਿਆ ਹੈ, ਉਹਨਾਂ ਦਾ ਸੋਸ਼ਲ ਮੀਡੀਆ ਦੇ ਵਾਰੀਅਰ ਨੇ ਸਾਰੇ, ਭਾਵੇਂ ਉਹਨਾਂ ਨੇ ਦਾ ਇੱਕ ਆਪਣਾ ਸਟਾਈਲ ਹੈ ਗੱਲ ਕਹਿਣ ਦਾ, ਉਹਨਾਂ ਦੇ ਪਹਿਰਾਵੇ ਦਾ, ਡਰੈਸਅਪ ਦਾ ਜਾਂ ਦੂਜਾ, ਉਹਨੂੰ ਲੈ ਕੇ ਜਿਹੜਾ ਕਿਵੇਂ ਕੰਗਣਾ ਰਣੌਤ ਜਾਂ RSS ਦਾ ਆਈਡੀਆਲੋਗ ਕੇਰਲਾ 'ਚ ਬੈਠੇ ਆ, ਉਹਨਾਂ ਨੇ ਜਿਹੜੀ ਆ ਭੱਦੀ ਜ਼ਬਾਨ ਔਰ ਨੈਗੇਟਿਵ ਗੱਲਾਂ ਇਸਤੇਮਾਲ ਕੀਤੀਆਂ। ਹੁਣ ਜਿਹੜੇ ਲੋਕ ਉੱਥੇ ਬੈਠੇ ਸੀ ਧਰਨੇ ਦੇ ਉੱਤੇ, ਜਦੋਂ ਜ਼ਾਹਰ ਹੈ ਵੀ ਉਹ ਅਮਿਤ ਸ਼ਾਹ ਨੂੰ ਵੀ ਮੋਦੀ ਨੂੰ ਵੀ, ਉਹਨਾਂ ਦੇ ਕੋਲ ਬਹੁਤਿਆਂ ਕੋਲ ਤਾਂ ਪ੍ਰੋਫੈਸ਼ਨਲ ਬੈਨਰ ਵੀ ਨਹੀਂ ਸੀ, ਉਸੇ ਹੀ ਹਾਰਡ ਬੋਰਡ ਦੇ ਉੱਤੇ ਜਾਂ ਕਾਰਡ ਦੇ ਉੱਤੇ ਹੀ ਜਿਹੜੇ ਨੇ ਸਲੋਗਨ ਲਿਖੇ ਹੋਏ ਸੀ, ਜਿਹੜੇ ਜ਼ਾਹਰ ਹੈ ਕਿ ਭਾਈ ਜਦੋਂ ਤੁਸੀਂ ਕਹਿੰਦੇ ਹੋ ਕਿਸੇ ਨੂੰ ਕੁੱਤਾ ਕਹਿੰਦੇ ਹੋ, ਕਿਸੇ ਨੂੰ ਹਾਏ ਹਾਏ ਕਹਿੰਦੇ ਹੋ, ਕਿਸੇ ਦੀ ਅਰਥੀ ਜਿਹੜੀ ਆ ਉਸ ਦਾ ਜਨਾਜ਼ਾ ਕੱਢਦੇ ਹੋ, ਮਕਸਦ ਤਾਂ ਸ਼ੇਮ ਦੇਣਾ ਹੁੰਦਾ। ਲੇਕਿਨ ਇਹਦੇ ਬਾਵਜੂਦ ਕਿ ਸਰਕਾਰ ਨੂੰ ਝੁਕਣਾ ਪਿਆ, ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਧਰਮਿੰਦਰ ਪ੍ਰਧਾਨ ਨੇ। ਅਮਿਤ ਸ਼ਾਹ ਪਾਰਲੀਮੈਂਟ 'ਚ ਆਇਆ ਹੀ ਨਹੀਂ ਜਦੋਂ ਦਾ ਸੈਸ਼ਨ ਹੈ, ਮੂੰਹ ਇੱਕ ਗੱਲ ਵੀ ਨਹੀਂ ਕੱਢੀ, ਜ਼ਬਾਨ ਹੀ ਨਹੀਂ ਖੋਲੀ, ਜਿਹੜਾ ਕਿ ਉਹ ਕਹਿੰਦਾ ਹਮ ਡਰਨੇ ਵਾਲੇ ਤਾਂ ਨਹੀਂ ਹੈ। ਲੇਕਿਨ ਇਹ ਮੰਗ ਵੀ ਉੱਠੀ ਕਿ ਜੀ ਮੋਦੀ ਮਾਫੀ ਮੰਗੇ, ਕਿਉਂਕਿ ਜੇ ਮੋਦੀ ਦੀ ਐਜ਼ ਏ ਪ੍ਰਾਈਮ ਮਿਨਿਸਟਰ ਜ਼ਿੰਮੇਵਾਰ ਅਮਿਤ ਸ਼ਾਹ ਦਾ ਤਾਂ ਅਸਤੀਫਾ ਮੰਗ ਰਹੇ ਨੇ ਪਾਰਲੀਮੈਂਟ 'ਚ ਵੀ ਦੂਸਰੇ 'ਚ ਵੀ। ਔਰ ਇਸ ਇੱਧਰੋਂ ਇਹਨਾਂ ਨੇ ਆਪਣੀਆਂ ਏਜੰਸੀਆਂ ਦੀਆਂ ਵਾਗਾਂ ਖੁੱਲੀਆਂ ਛੱਡ ਦਿੱਤੀਆਂ ਨੇ, ਜਿਨ੍ਹਾਂ ਨੇ ਈਵਨ ਫੂਡ ਔਰ ਦੂਸਰਾ ਪ੍ਰੋਵਾਈਡ ਕੀਤਾ, ਜਿਵੇਂ ਮੁਹੰਮਦ ਜ਼ੁਨੈਬ ਨਾਂ ਦਾ ਇੱਕ ਮੁਸਲਮਾਨ ਜਿਸ ਦੇ ਘਰ 'ਚ ਛਾਪਾ ਮਾਰਿਆ, ਜਿਸ ਦਾ ਟੱਬਰ ਲੁਕਿਆ ਫਿਰਦਾ ਉੱਧਰੋਂ। ਫਿਰ ਇਹਨਾਂ ਨੇ ਫੜੋਫੜੀ ਸ਼ੁਰੂ ਕਰ ਦਿੱਤੀ ਕਿ ਜਿਨ੍ਹਾਂ ਨੇ ਮੀਮ ਬਣਾਏ, ਕਿਉਂਕਿ ਜਨ ਜ਼ੀ ਹੈ, ਉਹਨਾਂ ਨੇ ਐਨ ਮੀਮ ਬਣਾ ਕੇ ਹੌਲੀ ਹੌਲੀ ਉਹ ਅੱਗੋਂ ਸ਼ੇਅਰ ਔਰ ਲਾਈਕ ਕਰਕੇ ਅੱਗੇ ਤੋਰ ਦਿੰਦੇ ਸੀ, ਜਿਹਦੇ ਥੱਲੇ ਮੋਦੀ ਦਾ ਦੂਸਰੇ ਤੀਸਰੇ ਉਹਨਾਂ ਨੇ ਕਿਹਾ ਵੀ ਆਪ ਤਾਂ ਨਾ ਇਹਦਾ ਘਰ ਹੈ ਨਾ ਬਾਹਰ ਹੈ, ਘਰ ਵਾਲੇ ਨੂੰ ਛੱਡ ਕੇ ਦੌੜ ਗਿਆ ਜੀ। ਔਰ ਦੂਸਰਾ ਤੇ ਇਹਨੂੰ ਅਹਿਸਾਸ ਕੀ ਹੈ ਵੀ ਆਮ ਲੋਕਾਂ ਦੀਆਂ ਡਿਫਿਕਲਟੀਜ਼ ਕੀ ਨੇ। ਸੋ ਇਸ ਕਿਸਮ ਦਾ ਬਹੁਤ ਸਾਰਾ, ਕਿਸੇ ਨੇ ਕਿਹਾ ਕਿ ਬਈ ਉਹਨੂੰ ਜਿਹੜੀ ਇਟਲੀ ਦੀ ਪ੍ਰਾਈਮ ਮਿਨਿਸਟਰ ਹੈ, ਉਹਦਾ ਕੀ ਨਾਂ ਹੈ ਬੀਬੀ ਦਾ, ਜਿਹਨੂੰ ਇਹਨੇ ਜਾ ਕੇ ਉਹ ਟੌਫੀ ਜਿਹੀ ਦਿੱਤੀ, ਉਹਨੂੰ ਉਹਨਾਂ ਨੇ ਉਹਦੇ ਵੈਬਸਾਈਟ 'ਤੇ ਜਾ ਕੇ ਜਾਂ ਉਹਦੀ ਇਟਾਲੀਅਨ ਮੈਲੋਨੀਆ ਉਹਦੇ ਥੱਲੇ ਲਿਖਿਆ ਤੇਰਾ ਬॉयਫ੍ਰੈਂਡ ਬਹੁਤ ਮਾੜਾ, ਇਹਨੂੰ ਛੱਡ, ਜਾਂ ਦੂਜਾ, ਕਿਉਂਕਿ ਉਹਨੂੰ ਟੌਫੀ ਐਵੇਂ ਹੀ ਦਿੱਤੀ ਸੀ। ਔਰ ਉਦੋਂ ਇਹ ਜ਼ਿਕਰ ਹੋਇਆ ਵੀ ਦੇਖੋ ਇਹ ਹੈ ਕਿ ਉਹਨਾਂ ਨੇ ਕਿਹਾ ਬਹੁਤ ਗੰਦਾ ਬੰਦਾ, ਗੰਦਾ ਮੁੰਡਾ ਤੂੰ ਚੁਣਿਆ, ਇਹਨੂੰ ਪਾਸੇ ਰੱਖ। ਸੋ ਜ਼ਾਹਰ ਹੈ ਕਿ ਉਹਦੇ 'ਚ ਵਿਅੰਗ ਵੀ ਸੀ, ਉਹਦੇ 'ਚ ਹਾਸਰਸ ਵੀ ਸੀ, ਉਹਦੇ 'ਚ ਇੱਕ ਤਰੀਕਾ ਸੀ ਆਪਣੀ ਗੱਲ ਕਹਿਣ ਦਾ, ਔਰ ਉਹ ਮੈਸੇਜ ਕਨਵੇ ਹੋਇਆ। ਹੁਣ ਇਹਨਾਂ ਨੇ ਲਗਾਤਾਰਤਾ ਨਾਲ, ਜਿਵੇਂ ਇੱਕ 25 ਸਾਲਾ ਜਿਹੜੀ ਸਟੂਡੈਂਟ ਹੈ, ਕਿਹੜੀ ਕੀ ਸਿੰਘ ਉਹਦਾ ਨਾਂ ਹੈ, ਉਹਨੂੰ ਉਹਨਾਂ ਨੇ ਹਰਾਸ ਕਰਕੇ ਕੇਸ ਬਣਾ, ਔਰ ਜਿਹੜੀਆਂ ਬੀਬੀਆਂ ਐਕਟਿਵ ਸੀ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਰੇਪ ਦੀਆਂ ਧਮਕੀਆਂ, ਉਹਨਾਂ ਦੇ ਘਰ ਵਾਲਿਆਂ ਨੂੰ ਧਮਕੀਆਂ, ਟੱਬਰ ਨੂੰ ਧਮਕੀਆਂ। ਔਰ ਈਵਨ ਜਿਹੜੀ ਮੈਟਾ ਜਿਹੜੀ ਮੇਨ ਹੈ ਫੇਸਬੁੱਕ ਦੀ ਥਾਂ, ਜਿਹੜਾ FIR ਅਗੇਂਸਟ ਮੈਟਾ ਇੰਡੀਆ ਹੈਡ ਆਫਟਰ BJP ਕੰਪਲੇਂਟ ਔਨ ਐਬਿਊਸਿਵ PM ਪੋਸਟ, ਕਿ ਦੇਖੋ ਮੋਦੀ ਨੂੰ ਗਾਲਾਂ ਕੱਢਤੀਆਂ, ਮੋਦੀ ਦੀ ਮਾਂ ਨੂੰ ਗਾਲਾਂ ਕੱਢ ਦਿੱਤੀਆਂ, ਔਰ ਉਹਨਾਂ ਨੂੰ ਮੈਟਾ ਵਾਲਿਆਂ ਨੂੰ ਕਹਿ ਰਹੇ ਨੇ ਕਿ ਬਈ ਤੁਸੀਂ ਉਹਨਾਂ ਦੇ ਖਿਲਾਫ ਵੀ ਹੈਦਰਾਬਾਦ ਇਹਨਾਂ ਦੇ ਸਾਈਬਰ ਸੈੱਲ ਨੇ ਜਿਹੜੀ FIR ਕੀਤੀ ਹੈ ਕਿ ਭਾਈ ਇਹ ਉਹਨਾਂ ਦੀਆਂ ਸਾਰੀਆਂ ਵੀਡੀਓਜ਼ ਹਟਾਓ ਔਰ ਇਹ ਉਹ ਕਰੋ। ਫਿਰ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ BJP MP ਅਨੁਰਾਗ ਠਾਕਰ ਫਾਈਲਸ ਪ੍ਰਿਵਿਲੇਜ ਨੋਟਿਸ ਅਗੇਂਸਟ ਰਾਹੁਲ ਗਾਂਧੀ ਓਵਰ ਰਿਮਾਰਕਸ ਔਨ ਮੋਦੀ ਐਂਡ ਅਮਿਤ ਸ਼ਾਹ, ਕਿ ਜੀ ਦੇਖੋ ਇਹ ਕਹਿ ਦਿੱਤਾ, ਉਹ ਕਹਿ ਦਿੱਤਾ। ਹੁਣ ਇਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਤਾਂ ਇਹ ਚੱਲ ਰਿਹਾ ਸੀ ਕਿ ਵੀ ਤੁਸੀਂ ਹਰਾਸ ਕਰ ਰਹੇ ਹੋ, ਬਹੁਤ ਸਾਰਿਆਂ ਦੇ ਘਰਾਂ 'ਤੇ ਛਾਪੇ ਮਾਰ ਰਹੇ ਨੇ ਜਿਨ੍ਹਾਂ ਨੇ ਪੋਸਟ ਸੋਸ਼ਲ ਮੀਡੀਆ 'ਤੇ ਪਾਈਆਂ। ਅਚਾਨਕ ਮੋਦੀ ਨੇ ਆਪਣਾ ਜਿਹੜਾ ਉਹ ਅੱਧੀ ਰਾਤ ਨੂੰ, ਜਿਵੇਂ ਹੁਣ ਟਰੰਪ ਅੱਧੀ ਰਾਤ ਨੂੰ ਇਹਦੀ ਵੀ ਨੀਂਦ ਆਰਾਮ ਹੋਈ ਆ ਮੋਦੀ ਦੀ, ਹੁਣ ਤਾਂ
ਜਿਹੜਾ ਉਹ ਸ਼ਕਲੋਂ ਵੀ ਸ਼ਾਮ ਨੂੰ ਜਦੋਂ ਬਹਿੰਦਾ ਤਾਂ ਉਹਦੀ ਵੀਡੀਓ ਤੋਂ ਕੋਈ ਮੇਕਅਪ ਕੀਤਾ ਨਹੀਂ ਲੱਗਦਾ, ਨਹੀਂ ਤਾਂ ਅਲਵਾਈ ਤਾਂ ਮੇਕਅਪ ਕਰਕੇ ਹੀ ਆਉਂਦਾ ਹੁਣ ਉਹਨੇ ਜਿਹੜਾ ਉਹ ਪਾਇਆ ਉਹਦੇ ਤੇ ਆਪਣਾ ਟਵੀਟ, ਉਹਨੇ ਕਿਹਾ ਕਿ ਵੀ what happened in Jantar Mantar, the country and the world witnessed it। ਬਿਲਕੁਲ ਦੇਖਿਆ ਤੇਰੀਆਂ ਕਰਤੂਤਾਂ, ਤੇਰੀ ਪੁਲਿਸ ਦੀ, ਤੁਹਾਡੀ ਜਿਹੜੀ ਹੈ ਉਹ ਰੈਪਿਡ ਫੋਰਸ ਦੀ। some mischievous children used abusive language that does not dignify any civilized society। ਤੁਸੀਂ ਜੋ ਗੰਦ ਪਿਛਲੇ 12 ਸਾਲਾਂ ਤੋਂ ਤੁਹਾਡੇ IT ਸੈੱਲ ਨੇ, ਸੋਸ਼ਲ ਮੀਡੀਆ ਤੇ, ਪ੍ਰਿੰਟ ਮੀਡੀਆ ਤੇ, ਤੁਹਾਡੇ ਉਹ ਗੋਬਰ ਆਰੀਆ ਵਰਗੇ ਲੋਕ ਜਿਹੜੇ ਤੁਸੀਂ ਬਿਠਾਏ ਹੋਏ ਨੇ, ਉਹ ਰਿਪਬਲਿਕ ਟੀਵੀ ਦੇ ਉੱਤੇ ਕੌਣ ਉਹ ਹੈ ਸ਼ੈਤਾਨ, ਉਹ ਬਿਠਾਇਆ ਹੋਇਆ ਅਸਾਮ ਦਾ ਹੈਗਾ, ਉਹ ਪੂਰਾ ਗੰਦ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਹੁੰਦਾ। ਤੁਹਾਨੂੰ ਸ਼ਰਮ ਨਹੀਂ ਆਈ ਹੁਣ ਤੱਕ? ਤੁਹਾਡੇ ਤੋਂ ਵੱਧ ਕੇ ਗਾਲੀ ਗਲੋਚ ਦੀ ਭਾਸ਼ਾ ਜਾਂ ਦੂਸਰੀ ਕੌਣ ਇਸ ਤੋਂ ਪਰ ਇਹ ਕਹਿ ਰਿਹਾ ਕਿ ਜੀ ਇਹ ਸਿਵਲਾਈਜ਼ਡ ਸੋਸਾਇਟੀ, they not only abused me but even my late mother। ਕੱਲੀਆਂ ਮੈਨੂੰ ਹੀ ਗਾਲਾਂ ਨਹੀਂ ਕੱਢੀਆਂ, ਮੇਰੀ ਮਰ ਗਈ ਮਾਂ ਨੂੰ ਵੀ ਕੱਢੀਆਂ। ਪਰ ਨਾਲ ਉਹ ਕਹਿ ਰਿਹਾ ਕਿ ਵੀ ਕੋਈ ਨਹੀਂ, said one could make an error of judgment, ਗਲਤੀ ਹੋ ਜਾਂਦੀ ਹੈ during one's youth, ਜਵਾਨੀ ਦੇ ਵਿੱਚ, but such mistakes could also be corrected। ਇਹਨਾਂ ਨੂੰ ਠੀਕ ਕੀਤਾ ਜਾਣਾ ਚਾਹੀਦਾ। ਔਰ ਉਹਨਾਂ ਨੇ ਕਿਹਾ ਕਿ ਵੀ I understand the anger in our society, ਮੈਨੂੰ ਬਹੁਤ ਚੰਗੀ ਤਰ੍ਹਾਂ ਸਮਝ ਹੈ ਕਿ ਸਮਾਜ ਦੇ ਵਿੱਚ ਗੁੱਸਾ ਹੈ। there is a cultural shock about our daughters using such language। ਇਹ ਤਾਂ ਮੈਨੂੰ ਕਲਚਰਲ ਸ਼ੌਕ ਲੱਗਾ ਵੀ ਸਾਡੀਆਂ ਧੀਆਂ ਇੱਦਾਂ ਦੀ, ਉਹ ਜਿਹੜੀ ਤੇਰੀ ਧੀ ਕਿ ਮਾਂ ਕੇ ਘਰ ਵਾਲੀ ਬਣਾਈ ਹੋਈ ਕੰਗਣਾ ਰਣੌਤ, ਉਹਦੀ ਲੈਂਗੁਏਜ ਦੇਖ ਲੈ ਕੀ ਹੈ, ਜਿਹੜੀ ਗਟਰ ਕਹਿ ਰਹੀ ਹੈ, ਤੇ ਜਿਹੜੀ ਉਹਨਾਂ ਨੂੰ ਜਿਹੜੀ ਹੈ ਜਿਹਦਾ ਆਪਣਾ ਕੀ ਹੈ ਤੇ ਉਹ ਬਾਕੀਆਂ ਦੇ ਕੀ ਇਲਜ਼ਾਮ ਲਾ। ਵੈਸੇ ਉਹਦੇ ਤਾਂ ਚੰਗੀ ਖਬਰ ਲਈ ਜੈਨ ਜੀ ਨੇ ਕੰਗਣਾ ਦੀ, ਉਹ ਕਹਿੰਦੀ ਮੇਰਾ ਮਤਲਬ ਇਹ ਤਾਂ ਨਹੀਂ ਥਾ, ਉਹ ਕਹਿੰਦਾ ਤੂੰ ਉਹਨਾਂ ਨੇ ਕੱਢ ਲਈਆਂ ਉਹਦੀਆਂ ਵੀਡੀਓ ਪਾਰਟਿੰਗ ਦੀ। ਫਿਰ ਉੱਥੇ ਕਹਿ ਰਹੀ ਹੈ ਕਿ ਆਓ ਆਪ ਮੰਡੀ में आना, फिर मौज करेंगे, एंजॉयमेंट करेंगे, दारू ਪੀएंगे। ਉਹ ਸਾਰੀਆਂ ਉਹਦੀਆਂ ਵੀਡੀਓਜ਼ ਉਹਨਾਂ ਨੇ ਉਹਦਾ ਸਾਰੀ ਜਵਾਨੀ ਤੋਂ ਲੈ ਕੇ, ਜਿਹਦੇ 'ਚ ਉਹਨੇ ਕਿਹਾ ਕਿ ਜੀ ਮੈਂ ਆਈ, ਮੈਂ 14 ਸਾਲ ਦੀ ਘਰੋਂ ਦੌੜੀ, ਫਿਰ ਮੈਂ ਆਈ, ਫਿਰ ਮੈਂ ਡਰਗ ਐਡਿਕਟ ਹੋਈ, ਫਿਰ ਮੈਂ ਦੂਜਾ ਹੋਇਆ। ਸੋ ਉਹ ਤਾਂ ਉਹਨਾਂ ਨੇ ਉਹਦਾ ਕੰਮ ਕਰਤਾ। ਪਰ ਇਹਨੂੰ ਇਹ ਨਜ਼ਰ ਇਹ ਕਹਿ ਰਿਹਾ ਕਿ ਜੀ ਦੇਖੋ ਇਹ ਸਾਡੀ ਤਹਿਜ਼ੀਬ ਹੀ ਨਹੀਂ। ਆਈ ਅੰਡਰਸਟੈਂਡ ਦਾ ਐਂਗਰ, ਪਰ ਇਹ ਸਾਡੀਆਂ ਧੀਆਂ ਇੱਦਾਂ ਦੀ ਲੈਂਗੁਏਜ। ਦਿਸ ਇਜ਼ ਦਾ ਟਾਈਮ ਟੂ ਹੱਗ ਦੈਮ ਐਂਡ ਸ਼ੋ ਦੈਮ ਦਾ ਰਾਈਟ ਪਾਥ। ਆਈ ਵਾਂਟ ਟੂ ਫॉरगिव ਦੈਮ। ਮੈਂ ਉਹਨਾਂ ਸਭ ਨੂੰ ਮਾਫ ਕੀਤਾ। ਹੁਣ ਇਹਦੇ ਤੇ ਕਾਂਗਰਸ ਨੇ ਬਿਲਕੁਲ ਠੀਕ ਜਿਹੜਾ ਲਾਈਨ ਲਈ, ਔਰ ਉਹਨਾਂ ਦਾ ਇਹ ਕਾਫੀ ਪਵਨ ਕੁਮਾਰ ਹੈ ਇਹਨਾਂ ਦਾ, ਕਾਂਗਰਸ ਦਾ ਜਿਹੜਾ ਸਪੋਕਸਪਰਸਨ ਵੀ ਹੈ, ਔਰ ਵੈਰੀ ਵੈਲ ਦੀ ਹੈਂਡਲ ਕਰਦਾ ਪ੍ਰੈਸ ਕਾਨਫਰੰਸ। ਉਹਨਾਂ ਨੇ ਕਿਹਾ ਹੈਡਿੰਗ ਹੈ ਕੰਟਰੀ ਆਸਕਿੰਗ ਹਿਮ ਟੂ ਅਪੋਲੋਜਾਈਜ਼ ਬਟ ਹੀ ਹੈਜ਼ ਗਿਵਨ he has forgiven country। ਕਾਂਗਰਸ ਡਿਗ ਐਟ PM ਓਵਰ ਨਿਊ। ਉਹ ਕਹਿੰਦਾ ਮੁਲਕ ਇਹ ਤੋਂ ਕਹਿ ਰਿਹਾ ਵੀ ਮਾਫੀ ਮੰਗ, ਇਹ ਕਹਿੰਦਾ ਮੈਂ ਸਾਰੇ ਦੇਸ਼ ਨੂੰ ਮਾਫ ਕੀਤਾ, ਮੈਂ ਉਹਨਾਂ ਨੂੰ ਸਾਰਿਆਂ ਨੂੰ। ਮਿਸਗਾਈਡਡ ਚਿਲਡਰਨ ਨੇ ਉਹਦੇ 'ਚ। ਉਹਨਾਂ ਨੇ ਕਿਹਾ ਕਿ ਵੀ ਟੈਗਿੰਗ ਦਾ PM's ਵੀਡੀਓ, ਕਾਂਗਰਸ ਮੀਡੀਆ ਪਬਲਿਸਿਟੀ ਡਿਪਾਰਟਮੈਂਟ ਹੈਡ ਪਵਨ ਖਹਿਰਾ said in a post in Hindi, listen to this, the country is asking him to apologize yet he has forgiven the country। ਉਹਨੂੰ ਕਹਿ ਰਹੇ ਨੇ ਮਾਫੀ ਮੰਗ, ਮੈਂ ਸਭ ਨੂੰ ਤੁਹਾਨੂੰ ਮਾਫ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ, ਉਹਨਾਂ ਨੇ ਕਿਹਾ ਵੀ ਇਹਨੂੰ ਮੋਦੀ ਦਾ ਇਹ ਹਿੱਲ ਗਿਆ, ਇਹਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਪਰ ਅਸੀਂ ਇਸ ਸਾਰੇ ਚੋਂ ਇਹੀ ਕੱਢਣਾ ਚਾਹੁੰਦੇ ਹਾਂ ਕਿ ਵੀ ਇਸ ਲੈਵਲ ਦੇ ਲੋਕ ਨੇ ਜਿਨ੍ਹਾਂ ਦੇ ਹੱਥ 'ਚ 1 ਬਿਲੀਅਨ 500 ਮਿਲੀਅਨ ਲੋਕਾਂ ਦੀ ਕਿਸਮਤ ਹੈ। ਤੁਸੀਂ ਉਹ ਤੋਂ ਅੰਦਾਜ਼ਾ ਲਾਓ ਕਿ ਬਈ ਅਲਟੀਮੇਟਲੀ ਇਹ ਜਿਸ ਲੈਵਲ ਦੇ ਉੱਤੇ ਕਰਪਟ ਨੇ। ਔਰ ਗੱਲ ਜਦੋਂ ਕਰਪਸ਼ਨ ਦੀ ਜਾਂ ਦੂਜੀ ਦੇਖੋ, ਇੱਕ ਪਾਸੇ ਦਾ ਇਹ ਕਹਿ ਰਹੇ ਨੇ ਕਿ ਜੀ ਇਹ ਅਸੀਂ ਇਸ ਦੇ ਉੱਤੇ ਹੁਣ ਸਜ਼ਾ ਦੇਣ ਲਈ ਅਸੀਂ ਕਮਿਸ਼ਨ ਬਣਾ ਦਿੱਤਾ ਹੈ, ਉਹ ਨੀਟ ਦਾ ਬੜਾ ਟਫ ਲਾਅ ਬਣਾਇਆ। ਔਰ ਇੱਕ ਇੰਡੀਆ ਦੀ ਹੀ ਉਹਨਾਂ ਦੀ ਇੱਕ ਇੰਡੀਪੈਂਡੈਂਟ ਗਰੁੱਪ ਹੈ ਜਿਹੜਾ ਕਿ ਪੂਰੀ ਅੱਖ ਰੱਖਦਾ ਹੈ ਕਿ ਭਾਈ ਕੀ ਚੱਲ ਰਿਹਾ ਕੀ ਨਹੀਂ। ਉਹਨਾਂ ਦੀ ਰਿਪੋਰਟ ਹੈ ਕਿ ਕ੍ਰਿਮੀਨੈਲਿਟੀ ਦੇ ਉੱਤੇ, ਔਰ ਉਹਨਾਂ ਦੀ ਚੀਫ ਮਿਨਿਸਟਰਸ ਐਂਡ ਕ੍ਰਿਮੀਨੈਲਿਟੀ, ਇਹ ਪਰਸੋਂ ਹੀ ਇਹਨਾਂ ਦੀ ਰਿਪੋਰਟ ਆਈ ਹੈ। 45% ਆਫ ਇੰਡੀਆਜ਼ ਚੀਫ ਮਿਨਿਸਟਰਸ ਹੈਵ ਕੇਸਿਸ ਪੈਂਡਿੰਗ ਅਗੇਂਸਟ them। ਯਾਨੀ ਹਰ ਦੂਸਰਾ ਚੀਫ ਮਿਨਿਸਟਰ 29 ਸੂਬਿਆਂ 'ਚੋਂ ਉਹਦੇ ਖਿਲਾਫ ਕੇਸ ਨੇ। ਕੇਸ ਵੀ ਕਿਸ ਲੈਵਲ ਦੇ ਉੱਤੇ, ਜਿਸ ਦੇ ਵਿੱਚ ਜਿਹੜਾ ਹੈ ਉਹ ਇੰਟੀਮੀਡੇਸ਼ਨ ਹੈ, ਮਰਡਰ ਹੈ, ਰੇਪ ਹੈ, ਮੋਲੈਸਟੇਸ਼ਨ ਹੈ। 45% 14 of India's chief ministers
have criminal cases lodged against them with ਫਿਰ ਉਹਨਾਂ ਦੇ ਆਰਡਰ ਦੇ ਨਾਂ ਨੇ ਕਿ ਤੇਲੰਗਾਨਾ ਦਾ ਰੇਵਨਾਥ ਰੈਡੀ ਹੈ ਜਿਸ ਦੇ ਖਿਲਾਫ ਜਿਹੜੇ ਨੇ, ਔਰ ਇਹ ਡੈਮੋਕ੍ਰੈਟਿਕ ਰਿਫਾਰਮ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਇਹ ਆਰਗੇਨਾਈਜੇਸ਼ਨ ਹੈ, ਉਹਦੀ ਰਿਪੋਰਟ ਹੈ। ਉਹਨਾਂ ਨੇ ਕਿਹਾ ਕਿ ਵੀ 99 ਕੇਸ ਮਿਸਟਰ ਰੈਡੀ ਤੇਲੰਗਾਨਾ ਦੇ ਚੀਫ ਮਿਨਿਸਟਰ ਦੇ ਖਿਲਾਫ ਨੇ, ਜਿਹਦੇ ਚੋਂ 72 ਜਿਹੜੇ ਨੇ ਦੇ ਆਰ ਸੀਰੀਅਸ ਸੈਕਸ਼ਨਸ ਇੰਡੀਅਨ ਪੈਨਲ ਕੋਡ ਦੇ, ਜਿਸ ਕ੍ਰਿਮੀਨਲ ਇੰਟੀਮੀਡੇਸ਼ਨ, ਪ੍ਰੋਮੋਟਿੰਗ ਐਨਮਿਟੀ ਐਂਡ ਅਸੌਲਟ, ਵਾਈਲ 160 ਆਰ ਅਦਰਸ, ਇੰਨੇ ਕੇਸ ਨੇ। ਫਿਰ ਉਹਨਾਂ ਨੇ ਮਿਸਟਰ ਰੈਡੀ ਤੋਂ ਬਾਅਦ ਵੈਸਟ ਬੰਗਾਲ ਦਾ ਸੁਵੈਂਦੂ ਅਧਿਕਾਰੀ ਜਿਹੜਾ ਤ੍ਰਿਣਮੂਲ ਕਾਂਗਰਸ ਛੱਡ ਕੇ ਬੀਜੇਪੀ ਦੇ ਡਰਾਈ ਕਲੀਨਰ ਜਿਹੜਾ ਉਹਦੇ ਵਾਸ਼ਿੰਗ ਮਸ਼ੀਨ ਚੋਂ ਨਿਕਲ ਕੇ ਸਾਫ ਸੁਥਰਾ ਹੋਇਆ, ਉਹਦੇ ਖਿਲਾਫ 29 ਕੇਸ ਨੇ। 39 ਚਾਰजेस ਆਫ ਅੰਡਰ ਸੀਰੀਅਸ ਇੰਡੀਅਨ ਪੈਨਲ ਕੋਡ, 78 ਇਨ ਅਦਰਸ। ਕਰਨਾਟਕਾ ਦਾ ਸ਼ਿਵ ਕੁਮਾਰ ਹੈ, ਉਹਦੇ ਖਿਲਾਫ 19 ਕੇਸ ਨੇ, 6 ਸੀਰੀਅਸ ਸੈਕਸ਼ਨਸ ਨੇ। ਇਸੇ ਤਰ੍ਹਾਂ ਜਿਹੜੇ ਨੇ ਬਾਕੀਆਂ ਦੇ ਸਾਰੇ ਨਾਂ ਦਿੱਤੇ ਹੋਏ ਨੇ ਕਿ ਭਾਈ ਫਲਾਣਾ ਰਾਜਸਥਾਨ ਦਾ ਭਜਨ ਲਾਲ ਸ਼ਰਮਾ ਤੇ ਫਲਾਣੇ ਦਾ ਤੇ ਢਿਮਕੇ ਦਾ ਕੀ ਹੈ। ਸੋ ਇਹ ਜਿਹੜੀ ਕ੍ਰਿਮੀਨਲਸ ਦੀ ਲਾਈਨ ਔਰ ਇਹ ਝੂਠਿਆਂ ਬੇਈਮਾਨਾਂ ਦੀ ਲਾਈਨ, ਜਦੋਂ ਵਿੰਸਟਨ ਚਰਚਲ ਨੇ ਜਦੋਂ ਫਰੀडम ਆਫ ਇੰਡੀਆ ਬਿੱਲ ਪੇਸ਼ ਹੋਇਆ ਹਾਊਸ ਆਫ ਕਾਮਨਸ, ਮਿਸਟਰ ਐਟਲੀ ਨੇ ਪੇਸ਼ ਕੀਤਾ। ਚਰਚਲ ਜਿਹਦੀ ਪਾਰਟੀ ਹਾਰ ਗਈ ਸੀ ਇਲੈਕਸ਼ਨ, ਉਹ ਲੇਕਿਨ ਉਹਨੇ ਆਪਣੀ ਸੀਟ ਜਿੱਤੀ ਸੀ। ਉਹਨੇ ਇਹ ਕਿਹਾ ਸੀ ਕਿ ਵੀ ਤੁਸੀਂ ਹੈਂਡਓਵਰ ਕਰ ਰਹੇ ਹੋ ਕੰਟਰੀ ਇਨ ਦਾ ਹੈਡਸ ਆਫ ਮਰਡਰਰਸ, ਲੂਟਰਸ ਐਂਡ ਬੂਟਲੈਗਰਸ, ਕਿ ਵੀ ਉਹਨਾਂ ਮੁਲਕ ਦੇ ਲੋਕਾਂ ਦਾ ਕੀ ਹਾਲ ਹੋਏਗਾ। ਇਹ ਕ੍ਰਿਮੀਨਲ ਨੇ, ਇਹ ਜਿਹੜੇ ਨੇ, ਉਸਨੇ ਕਿਹਾ ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ, ਉਹਨਾਂ ਦੇ ਹਵਾਲੇ ਤੁਸੀਂ ਹਕੂਮਤ ਕਰ ਰਹੇ ਹੋ। ਉਹਨੇ ਕਿਹਾ ਵੀ ਜਿਵੇਂ ਲੋਕ ਸਫਰ ਕਰਨਗੇ, ਜੋ ਲੋਕਾਂ ਦਾ ਹਾਲ ਹੋਏਗਾ। ਔਰ ਉਹਨੇ ਚਰਚਲ ਨੇ ਕਿਹਾ ਐਂਡ ਦਾ ਬਲੱਡ ਆਫ ਦੋਜ਼ ਮਿਲੀਅਨਸ ਆਫ ਇਨੋਸੈਂਟ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ, ਜਿਨ੍ਹਾਂ ਨੂੰ ਫਰੀडम ਦੇਣ ਦੀ, ਔਰ ਜਿਨ੍ਹਾਂ ਨੂੰ, ਔਰ ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਇਹ ਕਿਹਾ ਜਾਂਦਾ ਸੀ ਕਿ ਕਦਾਵਰ ਲੋਕ ਨੇ, ਗਾਂਧੀ ਹੈ, ਨਹਿਰੂ ਹੈ, ਪਟੇਲ ਹੈ, ਪਰ ਉਹਨੂੰ ਚਰਚਲ ਨੂੰ ਨਜ਼ਰ ਆਉਂਦਾ ਸੀ ਮੈਨ ਆਫ ਸਟਰਾ ਨੇ, ਕੱਖੋਂ ਹੌਲੇ ਲੋਕ ਨੇ, ਬੇਈਮਾਨ ਸਿਰੇ ਦੇ। ਇਹਨਾਂ ਤੋਂ ਕੀ ਇਹਨਾਂ ਨੇ ਗਵਰਨ ਕਰਨਾ ਹੈ, ਇਹਨਾਂ ਨੇ ਲੋਕਾਂ ਨੂੰ ਫਰਦਰ ਜਿਹੜਾ ਉਹ ਆਪਣੀ ਜ਼ੁਲਮ ਦੀ ਚੱਕੀ ਦੇ ਵਿੱਚ ਪਿਸਣਾ। ਔਰ ਅੱਜ ਜਦੋਂ ਅਸੀਂ 80 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ ਚਲਦੀ, ਹਾਊ ਟਰੂ ਇਟ ਇਜ਼, ਵਾਕਈ ਕੱਖ ਦਾ ਵੀ ਸ਼ਾਇਦ ਭਾਰ ਹੁੰਦਾ ਹੈ। ਇਹ ਤਾਂ ਕੱਖੋਂ ਹੌਲੇ ਵੀ ਨਹੀਂ ਹੈ, ਉਸ ਤੋਂ ਵੀ ਜੇ ਕੱਖ ਤੋਂ ਵੀ ਕੋਈ ਉਹਦੀ ਵੀ ਕੋਈ ਮਾਈਕਰੋਸਕੋਪਿਕ ਰੂਪ ਹੁੰਦਾ ਹੋਏ ਤਾਂ ਇਹ ਤਾਂ ਕ੍ਰਿਮੀਨਲਸ ਨੇ, ਮਰਡਰਰਸ। ਜੇ 45% ਜਿਹੜੇ ਚੀਫ ਮਿਨਿਸਟਰ ਨੇ, ਮਿਨਿਸਟਰਾਂ ਦਾ ਤਾਂ ਹਾਲ ਹੀ ਛੱਡੋ, ਹਰ ਦੂਸਰਾ ਚੀਫ ਮਿਨਿਸਟਰ ਜਿਹੜਾ ਹੈ ਉਹਦੇ ਖਿਲਾਫ ਕ੍ਰਿਮੀਨਲ ਮੋਲੈਸਟੇਸ਼ਨ ਔਰ ਮਰਡਰ ਔਰ ਇੰਟੀਮੀਡੇਸ਼ਨ ਔਰ ਉਹ ਕੇਸ ਨੇ। ਔਰ ਮੋਦੀ ਔਰ ਅਮਿਤ ਸ਼ਾਹ, ਇਹਨਾਂ ਦੇ ਹੱਥ ਖੂਨ ਨਾਲ ਰੰਗੇ ਹੋਏ ਨੇ। 2002 ਦੀ ਮੁਸਲਮਾਨਾਂ ਦੀ ਹਜ਼ਾਰਾਂ ਲੋਕਾਂ ਦਾ ਖੂਨ ਇਹਨਾਂ ਨੇ ਡੋਲਿਆ ਹੋਇਆ। ਇਹਨਾਂ ਤੋਂ ਕੋਈ ਆਸ ਕਰੇ ਕਿ ਜੀ ਇਹ ਜਿਹੜੇ ਨੇ ਉਹ ਐਡਮਿਨਿਸਟ੍ਰੇਸ਼ਨ ਦੇਣਗੇ, ਕਲੀਨ ਦੇਣਗੇ, ਇਹ ਤਾਂ ਉਹ ਜਿਵੇਂ ਇਹਨਾਂ ਦਾ ਹੀ ਬੰਗਾਲੀ ਰਾਈਟਰ ਸੀ ਨਿਰਾਦ ਚੌਧਰੀ, ਉਹਨੇ 99 ਸਾਲ ਦੀ ਉਮਰ 'ਚ ਮਰਿਆ, ਵਲੈਤ 'ਚ ਹੀ ਰਹਿੰਦਾ ਸੀ। ਉਹ ਕਹਿੰਦਾ ਸੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਕਰਪਸ਼ਨ ਤਾਂ ਇਹਨਾਂ ਦੇ ਰਗੋ ਰੇਸ਼ੇ 'ਚ ਹੈ, ਝੂਠ, ਬੇਈਮਾਨੀ, ਕ੍ਰਾਈਮ। ਔਰ ਇਹ ਕਿਉਂਕਿ ਗੰਗਾ ਹੈ, ਉੱਥੇ ਜਾ ਕੇ ਨਹਾ ਲੈਣਾ ਇਹਨਾਂ ਨੇ, ਗੰਗਾ ਨਹਾ ਕੇ ਜਿਹੜਾ ਉਹ ਸ਼ੁੱਧ ਹੋ ਜਾਂਦੇ ਨੇ। ਬਿਲਕੁਲ। ਔਰ ਸਾਥ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।